ਅਗਲੀ ਖਬਰ ਚਲੀਏ ਸਦਰਨ ਕੈਲੀਫੋਰਨੀਆ ਦਾ ਇੱਕ 168 ਸਾਲ ਪੁਰਾਣਾ ਨਿਊਜ਼ਪੇਪਰ ਸੈਂਟਾ ਬਾਰਬਰਾ ਨਿਊਜ਼ ਪ੍ਰੈਸ ਉਹ ਬੰਦ ਹੋਣ ਜਾ ਰਿਹਾ ਤੇ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। 168 ਸਾਲ ਤੋਂ ਇਹ ਪੇਪਰ ਚੱਲ ਰਿਹਾ ਸੀ, ਕੰਜ਼ਰਵੇਟਿਵ ਪੇਪਰ ਸੀ। ਚੈਪਟਰ 7 ਉਹਨਾਂ ਨੇ ਫਾਈਲ ਕਰ ਦਿੱਤੀ ਆ ਤੇ ਨਾਲ ਦੀ ਨਾਲ ਜਿੰਨੇ ਵੀ ਲੋਕ ਕੰਮ ਕਰਦੇ ਸੀ ਸਾਰਿਆਂ ਨੂੰ ਲੇ ਆਫ ਕਰ ਦਿੱਤਾ ਹੈਗਾ। ਬੈਂਕਰਪਸੀ ਫਾਈਲਿੰਗ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਤਾਂ ਬਹੁਤ ਹੀ ਘੱਟ ਇਸ ਟਾਈਮ ਪੈਸੇ ਹੈਗੇ ਆ, 10,000 ਡਾਲਰ ਤੋਂ ਲੈ ਕੇ 50,000 ਡਾਲਰ ਦੇ ਕਰੀਬ ਹੈਗੇ ਆ। ਪਰ ਲਾਇਬਿਲਟੀਜ਼ ਜੋ ਆ ਉਹ 10 ਮਿਲੀਅਨ ਡਾਲਰ ਦੇ ਕਰੀਬ ਹੈਗੇ ਆ। ਸੰਤਾ ਬਾਰਬਰਾ ਬੇਸਡ ਆਨਲਾਈਨ ਨਿਊਜ਼ਪੇਪਰ ਨਿਊਜ਼ ਹੌਕ ਫੰਡਰ ਤੇ ਸਟਾਫ ਬਾਈ ਮਲਟੀਪਲ ਫਾਰਮਰ ਜੋ ਨਿਊਜ਼ ਪ੍ਰੈਸ ਜਰਨਲਿਸਟ ਆ ਉਹਨਾਂ ਨੂੰ ਵੀ ਈਮੇਲ ਇੱਕ ਮੈਨੇਜਿੰਗ ਐਡੀਟਰ ਵੱਲੋਂ ਮਿਲੀ ਹੈਗੀ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਪੇਪਰ ਨਿਊਯਾਰਕ ਟਾਈਮਜ਼ ਇਸ ਨੂੰ ਓਨ ਕਰਦਾ ਹੁੰਦਾ ਸੀ, ਬਾਅਦ ਦੇ ਵਿੱਚ ਇਸ ਨੂੰ ਇੱਕ ਹੋਰ ਆਰਗੇਨਾਈਜੇਸ਼ਨ ਨੇ ਬਾਈ ਕਰ ਲਿਆ ਸੀ। ਸੋ 168 ਸਾਲਾਂ ਦੀ ਹਿਸਟਰੀ ਉਹ ਹੁਣ ਬੰਦ ਹੋਣ ਜਾ ਰਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਲਾਸ ਐਂਜਲਸ ਦਾ। ਪ੍ਰਵਾਸੀਆਂ ਦਾ ਲਗਾਤਾਰ ਦੂਜੀਆਂ ਸਟੇਟਾਂ ਤੋਂ ਕੈਲੀਫੋਰਨੀਆ ਦੇ ਵਿੱਚ ਆਉਣਾ ਲਗਾਤਾਰ ਬਣਿਆ ਹੋਇਆ। ਇਹਦੇ ਵਿੱਚ ਜਿੱਥੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਮਨੁੱਖੀ ਅਧਿਕਾਰ ਕਾਰਕੁਨ ਨੇ, ਉਹ ਜਿੱਥੇ ਇਹਨਾਂ ਚੀਜ਼ਾਂ ਨੂੰ ਦੂਜੇ ਐਂਗਲ ਤੋਂ ਦੇਖਦੇ ਨੇ, ਤਰਸਦੇ ਹਮਦਰਦੀ ਦੇ ਐਂਗਲ ਤੋਂ ਦੇਖਦੇ ਨੇ, ਤਾਂ ਉਹਦੇ ਨਾਲ ਨਾਲ ਇਹ ਜਿਹੜੀਆਂ ਪ੍ਰਵਾਸੀਆਂ ਦਾ ਆਉਣਾ, ਗੈਰ ਕਾਨੂੰਨੀ ਪ੍ਰਵਾਸੀਆਂ ਦਾ ਆਉਣਾ, ਤਾਂ ਇਹਦੇ ਨਾਲ ਜਿਹੜੀਆਂ ਸਟੇਟਾਂ ਦੀ ਆਪਸੀ ਖਿੱਚੋਤਾਣ ਤਾਂ ਬਣਦੀ ਹੈ। ਕਈ ਵਾਰੀ ਲੋਕ ਵੀ ਇਹਨਾਂ ਚੀਜ਼ਾਂ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਨੇ ਤੇ ਨਾਰਾਜ਼ਗੀ ਕਈ ਵਾਰੀ ਜ਼ਾਹਰ ਕਰਦੇ ਨੇ। ਹਾਲਾਂਕਿ ਅਮਰੀਕਾ ਦਾ ਜਿਹੜਾ ਕੰਸਟੀਟਿਊਸ਼ਨ ਹੈ, ਅਮਰੀਕਾ ਦਾ ਜਿਹੜਾ ਕੰਸਟੀਟਿਊਸ਼ਨ ਪ੍ਰੈਂਬਲ ਹੈ, ਉਹ ਇਹ ਕਹਿੰਦਾ ਕਿ ਜੋ ਵੀ ਅਮਰੀਕਾ ਦੇ ਅੰਦਰ ਦਾਖਲ ਹੋ ਗਿਆ ਉਹਨੂੰ ਗੱਲ ਨਾਲ ਲਾਇਆ ਜਾਵੇ। ਖੈਰ, ਆਪਾਂ ਜਿਹੜੀ ਇਸ ਖਬਰ ਦੇ ਵੱਲ ਵੱਧਦੇ ਹਾਂ ਕਿ ਲਾਸ ਐਂਜਲਸ ਤੋਂ ਖਬਰ ਆ ਰਹੀ ਹੈ ਕਿ ਟੈਕਸਸ ਤੋਂ ਪ੍ਰਵਾਸੀਆਂ ਦੀ ਇੱਕ ਹੋਰ ਬੱਸ ਜਿਹੜੀ ਆ ਉਹ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਪਹੁੰਚੀ ਹੈ। 14 ਜੂਨ ਤੋਂ ਬਾਅਦ ਇਹ ਆਉਣ ਵਾਲੀ 5ਵੀਂ ਬੱਸ ਹੈ ਤੇ ਮੇਅਰ ਕੈਰਨ ਬੌਸ ਦੇ ਜਿਹੜੇ ਦਫ਼ਤਰ ਹੈ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ। ਤੇ ਉਸ ਤੋਂ ਪਹਿਲਾਂ ਪ੍ਰਵਾਸੀਆਂ ਦੀ ਇੱਕ ਬੱਸ ਮਾਫ ਕਰਨਾ ਬਰਾਊਨਸਵਿਲੇ ਤੋਂ ਦੱਸਿਆ ਗਿਆ ਸੀਗਾ ਕਿ ਟੈਕਸਸ ਦੇ ਵਿੱਚੋਂ ਕਈ ਬੱਸਾਂ ਹੋਰ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹ ਬੱਸ ਜਿਹੜੀ ਹੈ ਯੂਨੀਅਨ ਸਟੇਸ਼ਨ ਤੇ ਪਹੁੰਚੀ ਹੈ ਤੇ ਜਿਹਦਾ ਵੈਲਕਮ ਕੀਤਾ, ਜਿਹਨੇ ਜੀ ਆਇਆਂ ਕਿਹਾ ਕਿ ਕਲੈਕਟਿਵ ਵੈਲਕਮ, ਜਿਹੜੀ LA ਵੈਲਕਮ ਕਲੈਕਟਿਵ ਇੱਕ ਏਜੰਸੀ ਹੈ, ਜਥੇਬੰਦੀ ਹੈ ਜਿਹੜੀ ਕਿ ਪ੍ਰਵਾਸੀਆਂ ਨੂੰ ਸਾਂਭਦੀ ਹੈ। ਉਹਨਾਂ ਦੱਸਿਆ ਕਿ ਪ੍ਰਵਾਸੀ ਬ੍ਰਾਜ਼ੀਲ, ਚਿਲੀ, ਚੀਨ, ਕੋਲੰਬੀਆ, ਗੁਆਟੇਮਾਲਾ, ਹੈਤੀ, ਹੋਂਡਰੂਸ ਤੇ ਵੈਨਜ਼ੂਏਲਾ ਦੇ ਨੇ। ਇਹ ਜਿਹੜਾ ਗਰੁੱਪ ਹੈ, ਜਿਹੜੀ ਇਹ ਜਥੇਬੰਦੀ ਹੈ, ਇਹ ਜਿਹੜੇ ਪ੍ਰਵਾਸੀ ਆਉਂਦੇ ਨੇ ਤੇ ਜਿਨ੍ਹਾਂ ਦੀ ਸਿਹਤ ਬੜੀ ਖਰਾਬ ਹੁੰਦੀ ਹੈ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਵੀ ਮੁਹੱਈਆ ਕਰਵਾਉਂਦੀ ਹੈ। ਨਾਲ ਹੀ ਹੁਣ ਰਾਜਾਂ ਦੇ ਵਿੱਚ ਆਪਸੀ ਖਿੱਚੋਤਾਣ ਇਹ ਵੀ ਛਿੜ ਚੁੱਕੀ ਹੈ ਕਿ ਜਿਹੜੇ ਰਿਪਬਲਿਕਨ ਜਿਹੜੇ ਹੈੱਡ ਨੇ ਕਈ ਰਾਜਾਂ ਦੇ, ਤਾਂ ਉਹਨਾਂ ਦਾ ਡੈਮੋਕ੍ਰੇਟ ਸਟੇਟਸ ਵੱਲ ਨੂੰ ਜਿਹੜਾ ਪ੍ਰਵਾਸੀਆਂ ਦਾ ਧੱਕਣਾ ਜਾਂ ਭੇਜਣਾ, ਇਹ ਵੀ ਇੱਕ ਸਿਆਸੀ ਵਿਸ਼ਾ ਜਿਹੜਾ ਉਹ ਹੌਲੀ ਹੌਲੀ ਬਣਦਾ ਜਾ ਰਿਹਾ। ਪਰ ਇਹਦੇ ਨਾਲ ਨਾਲ ਇਮੀਗ੍ਰੈਂਟਸ ਡਿਫੈਂਡਰਸ ਲਾਅ ਸੈਂਟਰ ਤੇ ਜਿਹੜੇ ਨੇ ਜਾਂ ਹੋਰ ਵੀ ਜਿਹੜੇ ਲੋਕ ਮਨੁੱਖੀ ਇਮੀਗ੍ਰੇਸ਼ਨ ਰਾਈਟਸ ਦੇ ਲਈ ਜਿਹੜੇ ਕੰਮ ਕਰਦੇ ਨੇ, ਤਾਂ ਉਹਨਾਂ ਨੇ ਇੱਕ ਬਿਆਨ ਦੇ ਰਾਹੀਂ ਕਿਹਾ ਕਿ ਜਿੰਨੇ ਵੀ ਪ੍ਰਵਾਸੀ ਆ ਰਹੇ ਨੇ ਉਹਨਾਂ ਨੂੰ ਅਸੀਂ ਮੁੱਢਲੇ ਤੌਰ ਤੇ ਕਈਆਂ ਨੂੰ ਵਿੱਚੋਂ ਸੰਭਾਲ ਵੀ ਰਹੇ ਹਾਂ। ਜੀ।